ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 23 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 408-272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜੋ ਫੋਰਨ ਸਟੂਡੈਂਟਸ ਆ ਉਹਨਾਂ ਦੇ ਉੱਤੇ ਜਿਹੜਾ ਬੈਨ ਲਾਇਆ ਗਿਆ ਵੀ ਹਾਂ, ਫੋਰਨ ਸਟੂਡੈਂਟਸ ਨੂੰ ਜੋ ਐਡਮਿਸ਼ਨ ਨਹੀਂ ਦੇ ਸਕਦੀ ਹਾਰਵਰਡ ਯੂਨੀਵਰਸਿਟੀ, ਉਸ ਨੂੰ ਜਿਹੜਾ ਜੱਜ ਨੇ ਬਲੌਕ ਕਰ ਦਿੱਤਾ ਹੈ। ਜੱਜ ਕਹਿੰਦਾ ਵੀ ਨਹੀਂ, ਇਦਾਂ ਨਹੀਂ ਹੋ ਸਕਦਾ ਹੈਗਾ ਤੇ ਐਡਮਿਸ਼ਨ ਇਦਾਂ ਹੀ ਚੱਲੂਗਾ। ਪਰ ਬਹੁਤ ਸਾਰੇ ਜੋ ਸਟੂਡੈਂਟਸ ਆ 7000 ਦੇ ਕਰੀਬ ਵੱਖ-ਵੱਖ ਮੁਲਕਾਂ ਤੋਂ ਆ, ਬਹੁਤ ਘਬਰਾਏ ਹੋਏ ਆ ਵੀ ਸਾਡਾ ਜਿਹੜਾ ਬਣਨਾ ਕੀ ਹੈਗਾ ਆ। ਯੂਨੀਵਰਸਿਟੀ ਨੇ ਆਲਰੇਡੀ ਲਾਸੂਟ ਫਾਈਲ ਕਰ ਦਿੱਤਾ ਹੋਇਆ ਹੈਗਾ। ਅਮਰੀਕਾ ਦੀ ਵਨ ਆਫ ਦਾ ਮੋਸਟ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈਗੀ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਖਾਸ ਕਰਕੇ ਐਂਟੀਸੈਮਿਟਿਜ਼ਮ ਦੇ ਮਾਮਲੇ ਦੇ ਵਿੱਚ ਹਾਇਰਿੰਗ ਐਡਮਿਸ਼ਨ ਪ੍ਰੈਕਟਿਸ ਦੇ ਵਿੱਚ ਯੂਨੀਵਰਸਿਟੀ ਜੋ ਆ ਕੋਆਪਰੇਟ ਨਹੀਂ ਕਰ ਰਹੀ ਹੈਗੀ। US ਦੇ ਜੱਜ ਐਲਿਸਨ ਬੋਰੋ ਨੇ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਜੋ ਆ ਉਹ ਜਾਰੀ ਕੀਤੇ ਆ ਤੇ ਨੈਕਸਟ ਹੀਅਰਿੰਗ 29 ਮਈ ਨੂੰ ਬੋਸਟਨ ਦੇ ਵਿੱਚ ਹੋਊਗੀ। ਤੇ ਕਹਿੰਦੇ ਵੀ ਇੱਕ ਸਟੋਕ ਆਫ ਪੈਨ ਦੇ ਨਾਲ ਇਹ ਥੋੜ੍ਹਾ ਵੀ ਗਵਰਨਮੈਂਟ ਜਿਹੜਾ ਆ ਕੁਆਟਰ ਆਫ ਦਾ ਜਿਹੜਾ ਹਾਰਵਰਡ ਯੂਨੀਵਰਸਿਟੀ ਦਾ ਸਟੂਡੈਂਟ ਆ ਉਹਨੂੰ ਤੁਸੀਂ ਵਾਈਪ ਆਊਟ ਹੀ ਕਰ ਦੋ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਜੋ ਕਿ ਫਾਈਨੈਂਸ਼ਲੀ ਬਹੁਤ ਜ਼ਿਆਦਾ ਜਿਹੜਾ ਕੰਟਰੀਬਿਊਟ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਪਈ ਆ, ਨਾਲ ਦੇ ਨਾਲ ਹਰਜੋਤ ਸਿੰਘ ਜੀ ਉਹਨਾਂ ਨੇ ਜਿਹੜਾ ਉਹ ਇਹ ਵੀ ਆਖ ਦਿੱਤਾ ਵੀ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਚਲੇ ਜਾਣਾ ਜਿਹੜਾ ਉਹ ਚਾਹੀਦਾ ਹੈਗਾ, ਕਿਉਂਕਿ ਉਹਨਾਂ ਦੀ ਜਿਹੜੀ SEVIS ਹੁੰਦੀ ਹੈ ਜਾਂ ਸਟੂਡੈਂਟ ਵੀਜ਼ਾਸ ਹੁੰਦਾ ਆ, ਉਹ ਬੇਸਿਕਲੀ ਖਤਰੇ ਦੇ ਵਿੱਚ ਪੈ ਗਿਆ। ਜਦੋਂ ਯੂਨੀਵਰਸਿਟੀ ਨੂੰ ਅਧਿਕਾਰ ਹੀ ਮੁੱਕ ਗਿਆ ਤਾਂ ਉਹ ਆਟੋਮੈਟਿਕਲੀ ਉਹਨਾਂ ਦੇ ਜ਼ਰੀਏ ਜੋ ਜਾਰੀ ਹੋਏ SEVIS IDs ਆ ਉਹ ਵੀ ਫਿਰ ਜਿਹੜੀਆਂ ਰੱਦ ਹੋਣ ਵਾਲੀ ਗੱਲ ਬਣ ਜਾਂਦੀ ਆ। ਪਰ ਹਾਲ ਦੀ ਘੜੀ ਅਦਾਲਤ ਨੇ ਜਿੱਦਾਂ ਦੱਸਿਆ ਵੀ ਉਹ ਸਟੇ ਲਾਇਆ ਆ। ਸੋ ਕੈਟ ਐਂਡ ਮਾਊਸ ਗੇਮ ਜਿਹੜੀ ਆ ਇਸ ਟਾਈਮ ਟਰੰਪ ਐਡਮਿਨਿਸਟ੍ਰੇਸ਼ਨ ਤੇ ਹਾਰਵਰਡ ਦੇ ਦਰਮਿਆਨ ਚੱਲ ਰਹੀ ਹੈਗੀ ਆ। ਸੋ ਜੁਡੀਸ਼ਰੀ ਇਸ ਦੇ ਵਿੱਚ ਇੰਪੋਰਟੈਂਟ ਰੋਲ ਅਦਾ ਕਰ ਸਕਦੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਨੇ ਇੱਕਦਮ ਵਾਸ਼ਿੰਗਟਨ DC ਦੇ ਵਿੱਚ ਭੁਚਾਲ ਲਿਆ ਦਿੱਤਾ ਜਦ 100 ਤੋਂ ਵੱਧ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਸਟਾਫਰਸ ਆ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਾ ਦਿੱਤਾ ਗਿਆ ਆ। ਸੋ ਇੱਕ ਵੱਡਾ ਸ਼ੇਕ ਡਾਊਨ ਵਾਈਟ ਹਾਊਸ ਦੇ ਦੁਆਰਾ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਵਿੱਚ ਕਰ ਦਿੱਤਾ ਗਿਆ ਆ। ਉਹਨਾਂ ਨੇ ਕਿਹਾ ਵੀ ਰੀਸਟਰਕਚਰਿੰਗ ਜਿਹੜੀ ਉਹ ਹੁਣ ਕੀਤੀ ਜਾਊਗੀ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੀ। ਇਹਦੇ ਨਾਲ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਨ ਪਾਲਿਸੀ ਆ ਉਸ ਦੇ ਵਿੱਚ ਤਬਦੀਲੀਆਂ ਆਪਾਂ ਨੂੰ ਹੋਰ ਦੇਖਣ ਨੂੰ ਮਿਲ ਸਕਦੀਆਂ ਹੈਗੀਆਂ ਆ। ਡੀਪ ਸਟੇਟ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਸ ਨੂੰ ਅਸੀਂ ਰੀਸਟਰਕਚਰ ਜਿਹੜਾ ਉਹ ਕਰਾਂਗੇ, ਸਟਾਫ ਦੀ ਰਿਡਕਸ਼ਨ ਹੋਣੀ ਆ ਤੇ ਰੀਇਨਫੋਰਸਡ ਟਾਪ ਡਾਊਨ ਅਪਰੋਚ ਡਿਸੀਜਨ ਮੇਕਿੰਗ ਓਰੀਐਂਟਡ ਕੰਸੈਂਟਰੇਟਡ ਹਾਈਐਸਟ ਲੈਵਲਸ ਦੇ ਵਿੱਚ ਹੋਊਗੀ। ਇੱਕ ਜਿਹੜੀ ਈਮੇਲ NSC ਜਿਹੜੇ ਚੀਫ ਆਫ ਸਟਾਫ ਬ੍ਰਾਇਨ ਮੈਕਕੋਰਮਿਕ ਉਹਨਾਂ ਦੇ ਦੁਆਰਾ ਤਕਰੀਬਨ 4:20 ਦੇ ਉੱਤੇ 4:20 ਦੇ ਉੱਤੇ ਜਿਹੜੀ ਉਹ ਗਈ ਆ। ਕਹਿੰਦੇ ਵੀ ਤੁਹਾਡੇ ਕੋਲ ਹੁਣ 30 ਮਿੰਟ ਨੇ, ਆਪੋ ਆਪਣੇ ਡੈਸਕ ਖਾਲੀ ਕਰ ਦਿਓ ਤੇ ਤੁਹਾਨੂੰ ਜਿਹੜਾ ਹੁਣ ਡਿਸਮਿਸ ਕਰ ਦਿੱਤਾ ਗਿਆ ਆ। ਕਹਿੰਦੇ ਵੀ ਜੇ ਤੁਸੀਂ ਕੈਂਪਸ ਤੇ ਨਹੀਂ ਹੋ, ਈਮੇਲ ਰੀਡ ਕਰ ਰਹੇ ਹੋ ਤੇ ਇਹ ਈਮੇਲ ਐਡਰੈਸ ਜਿਹੜਾ ਆ ਉਹਦੇ ਵਿੱਚ ਤੁਸੀਂ ਈਮੇਲ ਕਰੋ ਐਡਰੈਸ, ਤਾਂ ਜੋ ਤੁਹਾਡਾ ਸਟੱਫ ਤੁਸੀਂ ਉੱਥੋਂ ਜਿਹੜਾ ਉਹ ਲੈ ਸਕੋ ਤੇ ਆਪਣੀਆਂ ਡਿਵਾਈਸਿਸ ਆ ਉਹਨਾਂ ਨੂੰ ਤੁਸੀਂ ਵਾਪਸ
ਜਿਹੜਾ ਉਹ ਕਰ ਸਕਦੇ ਆ। ਸੋ ਕਹਿੰਦੇ ਵੀ ਈਮੇਲ ਦੀ ਸਬਜੈਕਟ ਲਾਈਨ ਸੀਗੀ ਯੂ ਰਿਟਰਨ ਟੂ ਹੋਮ ਏਜੰਸੀ। ਮਾਰਕੋ ਰੂਬੀਓ ਹੁਣਾਂ ਨੇ ਕੱਲ ਇੱਕ ਮੀਟਿੰਗ ਜਿਹੜੀ ਆ ਉਹ ਕੀਤੀ ਸੀਗੀ, ਜਿਸ ਦੇ ਵਿੱਚ ਇਹ ਸਪੈਕੂਲੇਸ਼ਨ ਸੀਗੀ, ਇਹ ਚਰਚਾ ਜਿਹੜੀ ਉਹ ਚੱਲੀ ਸੀ ਵੀ ਰੀਆਰਗੇਨਾਈਜੇਸ਼ਨ ਹੋ ਸਕਦੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕਹਿੰਦੇ ਵੀ ਅੱਜ ਦੁਪਹਿਰ ਨੂੰ ਜਿਹੜੀ ਈਮੇਲ ਆ ਉਹ ਸਾਰਿਆਂ ਨੂੰ ਘੱਲ ਦਿੱਤੀ ਗਈ। ਸੀਨੀਅਰ ਡਾਇਰੈਕਟਰ ਸਮਨ ਕੀਤੇ ਗਏ, ਮਾਰਕੋ ਰੂਬੀਓ ਦੇ ਨਾਲ ਮੀਟਿੰਗ ਹੋਈ ਤੇ ਇਵੈਂਚੁਅਲੀ 100 ਤੋਂ ਵੱਧ ਜਿਹੜੇ ਸਟਾਫਰਸ ਆ ਉਹਨਾਂ ਨੂੰ ਹੁਣ ਤੋਰ ਦਿੱਤਾ ਗਿਆ ਹੈਗਾ ਆ। ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਹੁਣ ਪਾ ਦਿੱਤਾ ਗਿਆ ਆ। ਸੋ ਇੱਕ ਅਹਿਮ ਅਹੁਦਾ, ਅਹਿਮ ਕਹਿ ਸਕਦੇ ਆ ਵੀ ਇਹ ਕੌਂਸਲ ਹੁੰਦੀ ਆ। ਕੀ ਇਹਦੇ ਵਿੱਚ ਬਲੋਟਿੰਗ ਸੀਗੀ, ਟੂ ਮੱਚ ਜਿਹੜੇ ਲੋਕ ਸੀਗੇ, ਇਹ ਜਿਹੜੀ ਚੀਜ਼ ਹੈ ਇਸ ਟਾਈਮ ਵੱਡੇ ਸਵਾਲ ਨੇ। ਸੋ ਡੀਪ ਸਟੇਟ ਵੀ ਕਹਿੰਦੇ ਆ ਵੀ ਬਾਕੀ ਬਿਊਰੋਕਰੇਟੀਆਂ ਡੀਪ ਸਟੇਟ ਜਿਹੜੀ ਇਸ ਨੂੰ ਚਲਾ ਰਹੀ ਸੀ, ਇਸ ਕਰਕੇ ਆਪਾਂ ਇਸ ਦੇ ਵਿੱਚ ਹੁਣ ਰੱਦੋ ਬਦਲ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਕਰ ਦਿੱਤੀ ਗਈ ਆ। ਕੈਲੀਫੋਰਨੀਆ ਦੇ ਵਿੱਚ ਲਿਵਿੰਗ ਕਾਸਟ ਇੰਨੀ ਹਾਈ ਹੋ ਗਈ ਆ ਤੇ ਉਹਦੇ ਨਾਲ ਜਿਹੜੀ ਪਾਵਰਟੀ ਆ ਉਹ ਵੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ ਤੇ ਪੂਰੀ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਡਿਵਾਈਡ ਦੇਖਿਆ ਜਾ ਸਕਦਾ ਆ ਅਮੀਰਾਂ ਤੇ ਗਰੀਬਾਂ ਦੇ ਵਿੱਚ। ਕੈਲਮੈਟਰ ਦੇ ਵਿੱਚ ਇੱਕ ਬੰਦੇ ਨੇ ਆਰਟੀਕਲ ਲਿਖਿਆ, ਕਹਿੰਦਾ ਵੀ ਮੈਂ 40 ਸਾਲ ਪਹਿਲਾਂ 14 ਦੇ ਕਰੀਬ ਆਰਟੀਕਲ ਲਿਖੇ ਸੀ ਸੈਕਰਾਮੈਂਟੋ ਬੀਚ, ਵੀ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ 'ਚ ਕੀ ਕੁਝ ਵਾਪਰਨ ਜਾ ਰਿਹਾ ਆ। ਸੋ ਉਹਦੇ 'ਚ ਉਹ ਕਹਿੰਦਾ ਵੀ ਮੈਂ ਇਹ ਲਿਖਿਆ ਸੀ ਵੀ ਟੂ ਟਾਇਰ ਇਕੋਨਮੀ ਆ ਰਹੀ ਹੈਗੀ ਆ, ਜਿੱਦਾਂ ਜਿਹਦੇ ਵਿੱਚ ਏਸ਼ੀਅਨ ਤੇ ਨਾਨ ਹਿਸਪੈਨਿਕ ਵਾਈਟਸ ਜਿਹੜੇ ਆ ਉਹ ਕੰਪੀਟ ਕਰ ਰਹੇ ਹਾਈ ਸਟੇਟਸ ਪੋਜੀਸ਼ਨ ਦੇ ਲਈ। ਹਿਸਪੈਨਿਕ ਦੇ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ ਉਹ ਲੋ ਪੇਇੰਗ ਸਰਵਿਸ ਜੌਬਸ ਦੇ ਲਈ ਕੰਪੀਟ ਕਰ ਰਹੇ ਹੈਗੇ। ਇਹ ਸਾਰਾ ਕੁਝ ਆਪਾਂ ਦੇਖ ਰਹੇ ਹੈਗੇ ਆ। ਕੈਲੀਫੋਰਨੀਆ ਹਾਲਾਂਕਿ ਥਰਡ ਲਾਰਜੈਸਟ ਇਕੋਨਮੀ ਆਪਾਂ ਦੱਸਿਆ ਸੀ ਕਿ ਫੋਰਥ ਦੱਸਿਆ ਸੀ, ਰਾਈਟ? ਸੋ ਫੋਰਥ। ਸੋ ਈਵਨ ਦੋ ਕੈਲੀਫੋਰਨੀਆ ਫੋਰਥ ਲਾਰਜੈਸਟ ਇਕੋਨਮੀ ਇਨ ਦਾ ਵਰਲਡ ਆ, ਪਰ ਕੈਲੀਫੋਰਨੀਆ ਦੇ ਵਿੱਚ 18.9% ਰੇਟ ਆਫ ਪਾਵਰਟੀ ਵੀ ਹੈਗਾ। ਇਹ 2023 ਦਾ ਆ। 7 ਮਿਲੀਅਨ ਲੋਕ ਜਿਹੜੇ ਪਾਵਰਟੀ ਦੇ ਅੰਡਰ ਪਾਵਰਟੀ ਰਹਿ ਰਹੇ ਆ ਕੈਲੀਫੋਰਨੀਆ ਦੇ ਵਿੱਚ। ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਇਹ ਦੱਸਿਆ ਆ, ਕਹਿੰਦੇ 31.1% ਜੋ ਕੈਲੀਫੋਰਨੀਅਨਸ ਆ ਉਹ ਪਾਵਰਟੀ ਦੇ ਵਿੱਚ ਆ 2023 ਦੇ ਵਿੱਚ, ਜਿਨ੍ਹਾਂ ਚੋਂ ਅੱਧੇ ਲਟੀਨੋ ਮੂਲ ਦੇ ਆ ਤੇ 13.6% ਕਾਲੇ ਮੂਲ ਦੇ ਜਿਹੜੇ ਲੋਕ ਹੈਗੇ ਆ। ਸੋ ਕਾਸਟ ਆਫ ਲਿਵਿੰਗ ਬਹੁਤ ਜ਼ਿਆਦਾ ਜਿਹੜੀ ਕੈਲੀਫੋਰਨੀਆ ਦੇ ਵਿੱਚ ਵੱਧ ਗਈ ਆ, ਖਾਸ ਕਰਕੇ ਹਾਊਸਿੰਗ ਨੂੰ ਲੈ ਕੇ। ਸੋ ਲੋਕਾਂ ਦੇ ਲਈ ਰਹਿਣਾ ਜਿਹੜਾ ਆ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਉਦੋਂ ਵੀ ਉਹ ਰਿਪੋਰਟ ਸਾਂਝੀ ਕੀਤੀ ਸੀ ਵੀ ਸਟਾਰਟਰ ਹੋਮਸ ਕੈਲੀਫੋਰਨੀਆ ਦੇ ਵਿੱਚ ਵੱਡੇ ਸ਼ਹਿਰਾਂ 'ਚ $1 ਮਿਲੀਅਨ ਤੋਂ ਉੱਤੇ ਜਿਹੜੇ ਉਹ ਹੋ ਚੁੱਕੇ ਆ, ਜੋ ਕਿ ਆਮ ਲੋਕਾਂ ਦੇ ਲਈ ਅਨਅਫੋਰਡੇਬਲ ਜਿਹੜਾ ਉਹ ਬਣ ਚੁੱਕਾ ਆ। ਤਕਰੀਬਨ 40 ਤੋਂ 50% ਤੋਂ ਵੱਧ ਜਿਹੜੇ ਮੇਜਰ ਸਿਟੀਜ਼ ਆ US ਦੀਆਂ, ਉਹਦੇ ਵਿੱਚੋਂ 40 ਤੋਂ 50% ਜਿਹੜੀਆਂ ਉਹਨਾਂ ਸਿਟੀਜ਼ ਦੇ ਵਿੱਚੋਂ ਅਜਿਹੇ ਸ਼ਹਿਰ ਕੈਲੀਫੋਰਨੀਆ 'ਚ ਆ, ਤੇ ਉੱਥੇ ਜਿਹੜਾ ਆਮ ਲੋਕਾਂ ਦੇ ਲਈ ਰਹਿਣਾ ਅਸੰਭਵ ਜਿਹਾ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਹਰਜੋਤ ਸਿੰਘ ਜੀ AI ਦੇ ਕਰਕੇ ਇੱਕ ਤਾਂ ਆਊਟਸਮਾਰਟ ਹੋ ਰਹੇ ਆ, ਤੇ ਦੂਜੇ ਜਿਹੜੇ ਮਨੀ ਦੇ ਕਰਕੇ ਜਿਹੜੇ ਆ ਉਹ ਆਊਟਰੀਚ ਜਿਹੜੇ ਲੋਕਾਂ ਨੂੰ ਜਿਹੜਾ ਉਹ ਕੀਤਾ ਜਾ ਰਿਹਾ ਆ। ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜਾ ਫਰਕ ਹੈਗਾ ਆ, ਵੈਲਥ ਗੈਪ ਆ, ਉਹ ਇਸ ਟਾਈਮ ਸਭ ਤੋਂ ਹਾਈਐਸਟ ਦੇਖੀ ਗਈ ਆ। 0.1% ਜਿਹੜੇ ਅਮਰੀਕਨਸ ਆ ਉਹ ਇਸ ਟਾਈਮ 90% ਤੋਂ ਵੱਧ ਆਮ ਅਮਰੀਕਨਸ ਦੇ ਨਾਲੋਂ ਵੱਧ ਜਿਹੜੀ ਵੈਲਥ ਦੇ ਉੱਤੇ ਕਾਬਜ ਆ। ਇਹ ਅਕਸਰ ਜਿਹੜੀਆਂ ਰਿਪੋਰਟਸ ਆ ਉਹ ਆਉਂਦੀਆਂ ਰਹਿੰਦੀਆਂ ਆ, ਤੇ ਅਨਅਫੋਰਡੇਬਿਲਟੀ ਇੱਕ ਵੱਡਾ ਕਾਰਨ ਜਿਹੜਾ ਉਹ ਬਣ ਰਿਹਾ ਆ, ਤੇ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜੀ ਬੇਚੈਨੀ ਆ ਉਹ ਬਰਕਰਾਰ ਬਣੀ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਐਡੀਸਨ ਕਹਿੰਦੇ ਵੀ ਰਿਕਾਰਡ ਤੋੜ $82.5 ਮਿਲੀਅਨ ਜਿਹੜੀ ਆ ਸੈਟਲਮੈਂਟ ਦੇ ਵਿੱਚ ਦੇਣ ਜਾ ਰਹੀ ਆ, ਜਿਹੜੀ ਬੌਬਕੈਟ ਫਾਇਰ ਵਾਪਰੀ ਸੀਗੀ। ਸਦਰਨ ਕੈਲੀਫੋਰਨੀਆ ਦੀ ਐਡੀਸਨ ਜਿਹੜੀ ਬਿਜਲੀ ਵਾਲੀ ਕੰਪਨੀ ਆ, ਉਹਨਾਂ ਨੇ 2020 ਦੇ ਵਿੱਚ ਜਿਹੜੀ ਲੱਗੀ ਬੌਬਕੈਟ ਫਾਇਰ ਸੀ, ਉਸ ਦੇ ਨੂੰ ਲੈ ਕੇ ਜਿਹੜੀ ਆ ਸੈਟਲਮੈਂਟ ਕਰ ਲਈ ਹੈਗੀ ਆ। 1,14,000 ਏਕੜ ਇਸ ਅੱਗ ਦੇ ਕਰਕੇ 2020 ਚ ਸੜ ਕੇ ਜਿਹੜੇ ਉਹ ਸਵਾਹ ਹੋ ਗਏ ਸੀ। ਸ਼ੁਰੂਆਤ ਕਹਿੰਦੇ ਅੱਗ ਦੀ ਜਿਹੜੀ ਉਦੋਂ ਹੋਈ ਸੀ, ਜਿਹੜੇ ਟਰੀਜ਼ ਸੀਗੇ ਜਿਹਨੂੰ ਮੇਨਟੇਨ ਕਰਨਾ ਸੀ ਐਡੀਸਨ ਕੰਪਨੀ ਨੇ, ਉਹਨਾਂ ਨੇ ਚੱਜ ਦੇ ਨਾਲ ਜਿਹੜਾ ਪ੍ਰੋਪਰਲੀ ਮੇਨਟੇਨ ਨਹੀਂ ਸੀ ਜਿਹੜਾ ਉਹ ਕੀਤਾ। ਸੋ ਹੁਣ ਸੈਟਲਮੈਂਟ ਜਿਹੜੀ ਆ ਐਗਰੀ ਕੀਤੇ ਐਡੀਸਨ ਵਾਲੇ, ਤਾਂ 60 ਦਿਨਾਂ ਦੇ ਵਿੱਚ ਕਹਿੰਦੇ ਵੀ ਇਸ ਇਫੈਕਟਿਵ ਡੇਟ ਦੇ ਵਿੱਚ ਜਿਹੜੀ ਆ ਉਹ ਉਹਨਾਂ ਨੇ
ਜਿਹੜੇ ਮਨੀ ਦੇਣੀ ਆ। ਆਲਦੋ ਇਹ ਸੈਟਲਮੈਂਟ ਦੇ ਵਿੱਚ ਇਹ ਨਹੀਂ ਮੰਨੇ ਵੀ ਸਾਡੇ ਕੋਲੋਂ ਕੋਈ ਗਲਤੀ ਜਿਹੜੀ ਆ ਉਹ ਹੋਈ ਆ, ਪਰ ਸੈਟਲਮੈਂਟ ਦਾ ਮਤਲਬ ਲੋਕਾਂ ਨੂੰ ਪਤਾ ਹੀ ਆ ਵੀ ਇਸ ਦੇ ਵਿੱਚ ਅਕਸਰ ਮਕਸਦ ਕੀ ਜਿਹੜਾ ਉਹ ਹੁੰਦਾ ਆ। ਯੂਐਸ ਅਟਾਰਨੀ ਆਫਿਸ ਨੇ ਕਿਹਾ ਵੀ ਐਲਏ ਦੇ ਵਿੱਚ ਜਿਹੜੀ ਲਾਰਜੈਸਟ ਐਵਰ ਵਾਈਲਡ ਫਾਇਰ ਆ, ਉਸ ਦੇ ਵਿੱਚ ਜਿਹੜੀ ਸੈਟਲਮੈਂਟ ਰਿਕਵਰੀ ਕਰਨ ਦੇ ਲਈ ਆ, ਉਸ ਵਿੱਚ ਬਹੁਤ ਵੱਡਾ ਜਿਹੜਾ ਉਹ ਖਰਚਾ ਆਇਆ ਸੀਗਾ। ਸਦਰਨ ਕੈਲੀਫੋਰਨੀਆ ਐਡੀਸਨ ਕਹਿੰਦੇ ਵੀ ਹੁਣ ਕੰਪਨਸੇਟ ਕਰੇਗੀ ਟੈਕਸ ਪੇਅਰਸ ਨੂੰ ਜਿਹੜੇ ਐਕਸਟੈਂਸਿਵ ਕਾਸਟ ਜਿਹੜੇ ਲੱਗੇ ਸੀਗੇ ਇਸ ਅੱਗ ਨੂੰ ਬੁਝਾਉਣ ਦੀ ਜਿਹੜੀ ਉਹ ਖਾਤਰ, ਖਾਸ ਕਰਕੇ ਜਿਹੜੀਆਂ ਪਬਲਿਕ ਲੈਂਡਸ ਨੂੰ ਜਿਹੜਾ ਉਹ ਲੈ ਕੇ। ਸੋ ਉਧਰ ਕਸਟਮਰ ਦੇ ਜਿਹੜੇ ਰੇਟਸ ਆ, ਇਹ ਵੀ 10% ਬਿਜਲੀ ਦੇ ਜਿਹੜੇ ਰੇਟ ਆ ਹਰਜੋਤ ਸਿੰਘ ਜੀ ਵਧਾਉਣ ਜਿਹੜੇ ਉਹ ਜਾ ਰਹੇ ਆ। ਵਾਈਲਡ ਫਾਇਰ ਮਿਟੀਗੇਸ਼ਨ ਦੇ ਨਾਂ ਦੇ ਉੱਤੇ ਜਿਹੜੇ ਚਾਰजेस ਆ ਉਹ ਲੋਕਾਂ ਨੂੰ ਹੁਣ ਵਧੇਰੇ ਆਇਆ ਕਰਨਗੇ ਪੀਜੀਐਨਈ ਦੇ ਵਾਂਗੂ। ਅੱਗਾਂ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਵਿੱਚ ਬਰਸ਼ ਫਾਇਰ, ਸੈਨੋਜ਼ੇ, ਰਿਚਮੰਡ, ਮਿਡਵੇ ਫਾਇਰ ਜੋ ਆ ਉਹ ਲੱਗੀ ਸੀ ਤੇ 15,900 ਬਲਾਕ ਆਫ ਗੋਡਾਲੂਪੇ ਮਾਈਨਸ ਰੋਡ ਤੇ 85% ਜੋ ਆ ਉਹ ਕੰਟੇਨ ਹੋ ਗਈ ਹੈ। ਗੋਡਾਲੂਪੇ ਲੈਂਡਫਿਲ ਜੋ ਸਾਊਥ ਸੈਨੋਜ਼ੇ ਦੇ ਵਿੱਚ ਹੈਗਾ ਤੇ 3 ਏਕੜ ਸੜ ਕੇ ਸੁਆਹ ਹੋ ਗਈ। ਕੁਝ ਜਿਹੜੀਆਂ ਸਟਰਕਚਰ ਸੀਗੀਆਂ ਉਹ ਵੀ ਜਿਹੜੀਆਂ ਇਹਦੀ ਏਰੀਏ ਦੇ ਵਿੱਚ ਆਉਂਦੀਆਂ ਸੀਗੀਆਂ। ਇਸ ਤੋਂ ਬਿਨਾਂ ਅੱਜ ਸਟੋਰੀ ਰੋਡ ਤੇ ਰੀਮਿਲਰਡ ਕੋਰਟ ਸੈਨੋਜ਼ੇ ਦੇ ਵਿੱਚ ਉੱਥੇ ਵੀ ਅੱਗ ਲੱਗੀ ਤੇ 3 ਵਜੇ ਦੇ ਕਰੀਬ ਰਿਪੋਰਟ ਕੀਤੀ ਗਈ ਸੀ ਤੇ ਉਸ ਨੂੰ ਬੁਝਾਇਆ ਗਿਆ ਹੈਗਾ। ਮਿਡਵੇ ਫਾਇਰ ਜਿਹੜੀ ਟ੍ਰੇਸੀ ਦੇ ਲਾਗੇ ਆ, 250 ਏਕੜ ਸੜ ਕੇ ਸੁਆਹ ਹੋ ਗਿਆ। ਹਾਈਵੇ 580 ਤੇ ਉਹ ਸ਼ਟ ਡਾਊਨ ਵੀ ਕਰਨਾ ਪਿਆ ਇੱਕ ਟਾਈਮ ਤੇ, ਹੁਣ 85% ਕੰਟੇਨਡ ਆ। ਰਿਚਮੰਡ ਦੇ ਵਿੱਚ ਵੀ ਇੱਕ ਛੋਟੀ ਅੱਗ ਲੱਗੀ ਫਰਾਈਡੇ ਆਫਟਰਨੂਨ ਤੇ ਉਹ ਹੁਣ ਇਸ ਟਾਈਮ ਦੇ ਵਿੱਚ ਕੰਟਰੋਲ ਦੇ ਵਿੱਚ ਆ। ਇਸੇ ਤਰ੍ਹਾਂ ਮੋਨੋ ਕਾਉਂਟੀ ਜਿੱਥੇ ਇਨ ਫਾਇਰ ਆ, ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਤੇ ਹਾਈਵੇ ਕਲੋਜ਼ ਕੀਤਾ ਗਿਆ, ਜੋ ਹੁਣ ਤੱਕ 540 ਏਕੜ ਸੜ ਚੁੱਕੇ ਹੈਗੇ ਆ ਤੇ ਮੈਂਡੇਟਰੀ ਇਵੈਕੂਏਸ਼ਨ ਤੇ ਕਲੋਜ਼ਰ ਆਫ US 395 ਜਿਹੜਾ ਹਾਈਵੇ ਹੈਗਾ ਉਸ ਨੂੰ ਕਲੋਜ਼ ਕੀਤਾ ਗਿਆ ਹੈਗਾ ਆ। ਤੇ ਟਿਓਗਾ ਲੌਜ, ਮੋਨੋ ਇਨ, ਨਾਰਥ ਆਫ ਲੀ ਵਿਨਿੰਗ ਆ, ਇਹ ਸਾਰੇ ਜੋ ਆ ਉਹ ਇਵੈਕੂਏਟ ਕੀਤੇ ਗਏ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀ ਜਾਈਏ, ਕੈਲੀਫੋਰਨੀਆ ਦੇ ਸਿੱਖਾਂ ਦੇ ਲਈ ਇੱਕ ਬੜੀ ਹੀ ਅਹਿਮ ਜਿਹੜੀ ਖਬਰ ਆ, ਇਨਸਾਫ ਪਸੰਦ ਲੋਕਾਂ ਦੇ ਲਈ ਇਹ ਵਧੀਆ ਜਿਹੜੀ ਖਬਰ ਆਈ ਆ। ਸੈਨੇਟ ਬਿੱਲ 509 ਜਿਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੀ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਹੈ, ਜਿਸ ਦੇ ਲਈ ਆਪਾਂ ਕਾਫੀ ਵਾਰੀ ਸੈਨੇਟ ਦੀਆਂ ਜਿਹੜੀਆਂ ਕਮੇਟੀਆਂ ਦੀ ਹੀਅਰਿੰਗ ਦੇ ਲਈ ਸੈਕਰਾਮੈਂਟੋ ਦੇ ਵਿੱਚ ਗਏ ਵੀ ਆ, ਲੋਕ ਵੀ ਪਹੁੰਚੇ ਆ ਤੇ ਆਪਾਂ ਉੱਥੋਂ ਕਵਰੇਜ ਵੀ ਕੀਤੀ ਸੀਗੀ। ਅੱਜ ਜਿਹੜੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਆ, ਇਹ ਉਹੀ ਕਮੇਟੀ ਜਿਸ ਦੇ ਵਿੱਚ ਪਿਛਲੀ ਵਾਰ ਇਹ ਜਿਹੜਾ ਬਿੱਲ ਆ ਉਹ ਫੇਲ ਹੋ ਗਿਆ ਸੀ। ਇਹ ਸੈਨੇਟਰ ਘਬਰੇ ਹੋਈ ਸੀਗੇ ਜਿਨ੍ਹਾਂ ਨੇ ਉਦੋਂ ਨਾ ਕਰ ਦਿੱਤੀ ਸੀ $6 ਲੱਖ ਦਾ ਜਿਹੜਾ ਉਹ ਹਵਾਲਾ ਦੇ ਕੇ। ਅੱਜ ਉਸੇ ਕਮੇਟੀ ਦੇ ਵਿੱਚੋਂ ਬਿੱਲ ਪਾਸ ਹੋ ਕੇ ਸੈਨੇਟ ਦੀ ਫਲੋਰ ਵੱਲ ਨੂੰ ਉਸਨੇ ਕਦਮ ਵਧਾ ਲਏ ਆ। ਸੋ ਆਉਂਦੇ ਦਿਨਾਂ ਦੇ ਵਿੱਚ ਕਦੋਂ ਹੀਅਰਿੰਗ ਹੁੰਦੀ ਆ ਉਹ ਉਸ ਦੇ ਉੱਤੇ ਜਿਹੜੀ ਨਜ਼ਰ ਰਹੇਗੀ, ਪਰ ਇਹ ਆ ਵੀ ਹੁਣ ਫਲੋਰ ਦੇ ਵਿੱਚ ਜਾ ਕੇ ਸੈਨੇਟ ਉੱਤੇ ਵੋਟ ਹੋ ਜਾਵੇਗੀ। ਤੇ ਜੇ ਆਪਾਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਵੀ ਸੈਨੇਟ, ਕੈਲੀਫੋਰਨੀਆ ਦੇ ਸੈਨੇਟ ਦੇ ਵਿੱਚ ਇਹ ਜਿਹੜਾ ਬਿੱਲ ਪਾਸ ਹੋਊਗਾ ਤੇ ਫਿਰ ਅਸੈਂਬਲੀ ਦੇ ਵਿੱਚ ਉਹੀ ਜਿਹੜੇ ਪ੍ਰੋਸੈਸ ਵੱਖ-ਵੱਖ ਕਮੇਟੀਆਂ ਤੋਂ ਬਾਅਦ ਚ ਹੁੰਦੇ ਹੋਏ ਅਸੈਂਬਲੀ ਫਲੋਰ ਤੱਕ ਜਿਹੜਾ ਉਹ ਜਾਣਾ ਆ। ਸੋ ਇਹ ਇੱਕ ਚੰਗੀ ਜਿਹੜੀ ਚੀਜ਼ ਆ ਉਹ ਵਾਪਰੀ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਹੈ ਇਸ ਕਮੇਟੀ ਚੋਂ ਪਾਸ ਹੋ ਕੇ ਹੁਣ ਸੈਨੇਟ ਵੱਲ ਨੂੰ ਵਧਿਆ ਆ। ਕਾਫੀ ਜ਼ੋਰ ਜਿਹੜਾ ਹਰਜੋਤ ਸਿੰਘ ਜੀ ਸੈਨੇਟ ਦੇ ਫਲੋਰ ਤੱਕ ਲਿਆਉਣ 'ਚ ਲੱਗਾ ਆ ਤੇ ਇਸ ਤੋਂ ਵੱਧ ਜ਼ੋਰ ਜਿਹੜਾ ਅਜੇ ਇਸ ਨੂੰ ਪਾਸ ਕਰਾਉਣ ਦੇ ਵਿੱਚ ਲੱਗਣਾ ਆ। ਸੋ ਆਪਾਂ ਇਹ ਨਾ ਸੋਚੀਏ ਵੀ ਆਪਾਂ ਮੰਜ਼ਿਲ ਤੇ ਪਹੁੰਚ ਗਏ ਆ, ਹੁਣ ਵੇਸਲੇ ਹੋਣ ਦੀ ਨਹੀਂ ਵਕਤ ਹੈਗਾ। ਹੁਣ ਹੋਰ ਵੀ ਜ਼ਿਆਦਾ ਸ਼ਿੱਦਤ ਦੇ ਨਾਲ ਇਸ ਪ੍ਰਤੀ ਕੰਮ ਕਰਨ ਦੀ ਜ਼ਰੂਰਤ ਆ। ਸੁਹਿਰਤਾ ਦੇ ਨਾਲ ਬਾਕੀ ਜਿਹੜੇ ਕੈਲੀਫੋਰਨੀਆ ਦੇ ਸੈਨੇਟਰਸ ਆ ਉਹਨਾਂ ਨਾਲ ਗੱਲਬਾਤ ਕਰਕੇ ਇਸ ਬਿੱਲ ਨੂੰ ਆਪਾਂ ਪਾਸ ਕਰਾਉਣਾ ਆ ਤੇ ਨਾਲ ਦੇ ਨਾਲ ਫਿਊਚਰ ਪਲੈਨਿੰਗ ਦੇ ਲਈ ਆਲਰੇਡੀ ਅਸੈਂਬਲੀ ਮੈਂਬਰਸ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਨੀ ਸ਼ੁਰੂ ਜਿਹੜੀ ਉਹ ਕਰਨ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਅਸੈਂਬਲੀ ਮੈਂਬਰਸ ਜਾਂ ਜਿਹੜੇ ਸਟੇਟ ਦੇ ਸੈਨੇਟਰਸ ਆ ਉਹ HAF ਦੇ ਸੰਪਰਕ ਵਿੱਚ ਵੀ ਹੋ ਸਕਦੇ ਆ। ਉਹ ਇਸ ਬਿੱਲ ਦੇ ਉਲਟ ਉਹਨਾਂ ਦੇ ਕੰਨ ਜਿਹੜੇ ਉਹ ਭਰਨ ਦੀ ਕੋਸ਼ਿਸ਼ ਕਰਨਗੇ। ਸੋ ਐਜ਼ ਏ ਕਮਿਊਨਿਟੀ ਬਾਕੀਆਂ ਦੇ ਨਾਲ ਮਿਲ ਕੇ ਆਪਾਂ ਨੂੰ ਇਸ ਬਿੱਲ ਨੂੰ ਜਿਹੜੇ ਵੱਡੇ ਪੱਧਰ ਦੇ ਉੱਤੇ ਪਾਸ ਕਰਾਉਣ ਦੇ ਲਈ ਵੱਧ ਤੋਂ ਵੱਧ ਮੈਜੋਰਟੀ ਦੇ ਨਾਲ ਇਸ ਨੂੰ ਪਾਸ ਕਰਾਉਣ ਦੀ ਜ਼ਰੂਰਤ ਆ ਤੇ ਹਮਲਾ ਜਿਹੜਾ ਉਹ ਲਗਾਤਾਰ ਮਾਰਨ ਦੀ ਜ਼ਰੂਰਤ ਆ। ਇੱਥੇ ਨਾ ਭੁੱਲਦੇ ਜਾਈਏ ਡਾਕਟਰ ਜਸਮੀਤ ਕੌਰ ਬੈਂਸ ਜਿਨ੍ਹਾਂ ਨੇ ਪਿਛਲੇ ਸਾਲ ਵੀ ਇਹੀ ਜਿਹੜਾ ਬਿੱਲ ਲਿਆਂਦਾ ਸੀ ਜੋ ਅਸੈਂਬਲੀ ਸਰਬਸੰਮਤੀ ਦੇ ਨਾਲ ਪਾਸ ਹੋਣ ਤੋਂ ਬਾਅਦ ਇਸ ਕਮੇਟੀ 'ਚ ਰਹਿ ਗਿਆ ਸੀਗਾ।
ਤੇ ਹੁਣ ਉਹਨਾਂ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਸੈਂਟਰ ਕਬਰੇਓ ਤੇ ਐਸਮਰਾਲਡਾ ਸੋਰੀਆ ਜਿਹੜੇ ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਆ, ਉਹਨਾਂ ਨੇ ਮਿਲ ਕੇ ਇਸ ਬਿੱਲ ਨੂੰ ਜਿਹੜਾ ਹੁਣ ਲਿਆਂਦਾ ਆ ਤੇ ਸੈਨੇਟ ਫਲੋਰ ਦੇ ਉੱਤੇ ਜਿਹੜੀ ਜਲਦ ਇਸ ਦੇ ਉੱਤੇ ਜਿਹੜੀ ਹੁਣ ਵੋਟਿੰਗ ਹੋ ਸਕਦੀ ਹੈਗੀ ਆ। ਜੀ। ਦੂਸਰੇ ਪਾਸੇ ਜਿਹੜੇ ਕੈਲੀਫੋਰਨੀਆ ਦੇ ਲਾ ਮੇਕਰਸ ਆ, ਉਹਨਾਂ ਨੇ ਹੰਡਰਡਸ ਆਫ ਬਿਲਸ ਕਹਿੰਦੇ ਵੀ ਬੜੀ ਤੇਜ਼ੀ ਦੇ ਨਾਲ ਹੀਅਰਿੰਗ ਦੇ ਵਿੱਚ ਰਿਜੈਕਟ ਕੀਤੇ ਆ, ਕਿਉਂਕਿ $12 ਬਿਲੀਅਨ ਦਾ ਬਜਟ ਡੈਫਿਸਿਟ ਆ, ਜਿੱਥੇ ਜਿੱਥੇ ਪੈਸੇ ਲੱਗਣੇ ਆ ਉਹ ਬਿੱਲਾਂ ਨੂੰ ਡ੍ਰੌਪ ਕਰ ਰਹੇ ਆ। ਸੋ ਪਿਛਲੀ ਵਾਰੀ ਵੀ ਜਿਹੜਾ ਗਵਰਨਰ ਨੇ ਜਿਹੜਾ ਸਾਈਨ ਕਰਨ ਤੋਂ ਨਹੀਂ ਪਹਿਲਾਂ ਹੀ ਜਿੱਦਾਂ ਕਮੇਟੀ ਦੇ ਵਿੱਚ ਹੋ ਗਿਆ ਕਮੇਟੀ 'ਚ ਸੀ, ਹੀ ਰਹਿ ਗਿਆ ਉਸ ਸੀ ਟਾਈਮ ਉਸ ਟਾਈਮ ਤੇ ਇਹਨਾਂ ਨੇ ਕਿਹਾ ਸੀ ਵੀ $600,000 ਸਾਡੇ ਕੋਲ ਹੈ ਨਹੀਂ ਟ੍ਰੇਨਿੰਗ ਦੇ ਲਈ। ਸੋ ਹੁਣ ਇਸ ਇਸ਼ੂ ਦੇ ਉੱਤੇ ਆਪਾਂ ਸਾਰਿਆਂ ਨੂੰ ਜਿਹੜਾ ਵਰਕਆਊਟ ਕਰਨਾ ਪੈਣਾ ਹੈਗਾ, ਲੌਬੀ ਕਰਨੀ ਪੈਣੀ ਆ ਕੱਲੇ ਜਿਹੜੇ ਸੈਨੇਟਰਸ ਹੈਗੇ ਆ ਉਹਨਾਂ ਦੀ। ਸੋ ਨਹੀਂ ਤਾਂ ਬਹੁਤ ਸਾਰੇ ਜਿਹੜੇ ਬਿੱਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਜਿਹੜੇ ਵੀ ਬਿੱਲ ਕੋਈ ਕਹਿੰਦੇ ਵੀ $50,000 ਸੈਨੇਟ ਤਾਈਂ ਤੇ 1,50,000 ਅਸੈਂਬਲੀ ਤਾਈਂ ਜੋ ਬਿੱਲ ਹੈਗੇ ਆ, ਉਹ ਕਈ ਜਿਨ੍ਹਾਂ ਦਾ ਖਰਚਾ ਹੋਣਾ ਸੀ ਉਹ ਇਦਾਂ ਦੇ ਬਿੱਲ ਉਹ ਜਿਹੜੇ ਇੱਕ ਤਰ੍ਹਾਂ ਨਾਲ ਡ੍ਰੌਪ ਕਰ ਦਿੱਤੇ ਗਏ ਹੈਗੇ ਆ। 29% ਦੇ ਕਰੀਬ ਇਹ ਬਣਦੇ ਹੈਗੇ ਆ। ਸੋ ਬਹੁਤ ਹੀ ਜ਼ਿਆਦਾ ਜਿਹੜਾ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਹੈਲਥ ਕੇਅਰ ਐਕਸਪੈਂਸ਼ਨ ਉਹਦੇ ਉੱਤੇ ਕਾਫੀ ਕੱਟ ਕੀਤਾ ਗਿਆ ਹੈ, ਕਿਉਂਕਿ ਫੈਡਰਲ ਨੇ ਵੀ ਆਲਰੇਡੀ ਕੱਟ ਕਰ ਦਿੱਤਾ ਹੈਗਾ। ਫਿਲਮ ਟੈਕਸ ਕ੍ਰੈਡਿਟ ਜਿਹੜੇ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕੱਟ ਆ ਉਹ ਹੁਣ ਕੀਤਾ ਗਿਆ, ਜੋ ਕਿ ਪਹਿਲਾਂ ਕਾਫੀ ਦਿੱਤਾ ਜਾ ਰਿਹਾ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਵੇਂ ਆਪਾਂ ਜਾਣਦੇ ਹਾਂ ਕੱਲ ਵਾਸ਼ਿੰਗਟਨ ਡੀਸੀ ਦੇ ਵਿੱਚ ਸੈਨੇਟ ਵਿੱਚ ਕੈਲੀਫੋਰਨੀਆ ਦੀ ਉਹ ਜਿਹੜੀ ਕੋਸ਼ਿਸ਼ ਗੈਸ ਪਾਵਰਡ ਵਹੀਕਲਸ ਨੂੰ ਬੈਨ ਕਰਨ ਵਾਲੀ, ਉਸ ਤੇ ਉਲਟ ਉਹਨਾਂ ਨੇ ਬਿੱਲ ਜਿਹੜਾ ਉਹ ਪਾਸ ਕਰ ਦਿੱਤਾ। ਉਹਨਾਂ ਨੇ ਜੋ ਇਹ ਕੋਸ਼ਿਸ਼ ਸੀ ਕੈਲੀਫੋਰਨੀਆ ਦੀ, ਉਸ ਨੂੰ ਜਿਹੜਾ ਉਹ ਰੋਕਿਆ ਹੈਗਾ ਆ। ਪਰ ਹੁਣ ਉਸ ਦੇ ਜਵਾਬ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨਿਊਸਮ, ਉਹਨਾਂ ਨੇ ਅੱਜ ਇਹ ਐਲਾਨ ਇੱਕ ਹਿਸਾਬ ਦੇ ਨਾਲ ਕੀਤਾ ਆ ਵੀ ਉਹ ਆਪਣੀ ਜਿਹੜੀ ਕਲੀਨ ਕਾਰ ਕੋਲੇਸ਼ਨ ਆ ਉਸ ਨੂੰ ਉਹ ਲਾਂਚ ਕਰਨ ਜਾ ਰਹੇ ਆ। ਯਾਨੀ ਕਿ ਇਹ ਮਲਟੀ ਸਟੇਟ ਇੱਕ ਕੋਲੇਸ਼ਨ ਹੋਊਗੀ, ਜਿਸ ਦੇ ਵਿੱਚ ਸਾਰੀਆਂ ਸਟੇਟਸ ਆਪਣੇ ਪੱਧਰ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਗੈਸ ਪਾਵਰਡ ਗੱਡੀਆਂ ਆ ਉਹਨਾਂ ਨੂੰ ਬੈਨ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਰੱਖੀ ਜਾਊਗੀ। ਕਲੀਨ ਏਅਰ ਕੋਲੇਸ਼ਨ ਜਿਹੜੀ ਕਹਿੰਦੇ ਉਹ ਬਣਾਈ ਜਾ ਰਹੀ ਆ। ਅਫੋਰਡੇਬਲ ਕਲੀਨ ਕਾਰਸ ਕੋਲੇਸ਼ਨ ਕਹਿੰਦੇ ਵੀ ਇਹ ਕੰਮ ਕਰੇਗੀ ਮੁਲਕ ਦੇ ਵਿੱਚ ਟ੍ਰਾਂਜੀਸ਼ਨ ਕਰਨ ਦੇ ਲਈ, ਵੀ ਆਪਾਂ ਜਿਹੜੀਆਂ ਕਲੀਨਰ ਤੇ ਮੋਰ ਅਫੋਰਡੇਬਲ ਗੱਡੀਆਂ ਜਿਹੜੀਆਂ ਆ ਉਹ ਇੱਥੇ ਲਿਆਂਦੀਆਂ ਜਾ ਸਕਣ। ਇਸ ਮੌਕੇ 11 ਸੂਬੇ ਇਸ ਦੇ ਅੰਡਰ, ਇਸ ਅਮਰੇਲੇ ਦੇ ਅੰਡਰ ਜਿਹੜੇ ਕਹਿੰਦੇ ਵੀ ਉਹ ਹੈਗੇ ਨੇ, ਜਿਹੜੇ 2017 ਦੇ ਵਿੱਚ 24 ਗਵਰਨਰਸ ਦੇ ਇਨੀਸ਼ੀਏਟਿਵ ਦੇ ਨਾਲ ਇੱਕ ਬਾਈ ਪਾਰਟੀਜ਼ਨ US ਕਲਾਈਮੇਟ ਅਲਾਇੰਸ ਜਿਹੜੀ ਉਹ ਬਣਾਈ ਗਈ ਸੀ। ਇਹਨਾਂ ਦੇ ਵਿੱਚ ਕੈਲੀਫੋਰਨੀਆ, ਕੋਲੋਰਾਡੋ, ਡੈਲਾਵੇਅਰ, ਮੈਸਾਚਿਊਸਟ, ਮੈਰੀਲੈਂਡ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਓਰੇਗਨ, ਰੋਡ ਆਈਲੈਂਡ ਤੇ ਵਾਸ਼ਿੰਗਟਨ ਸ਼ਾਮਲ ਹੈਗੇ ਆ। ਸੋ ਇਹਨਾਂ ਨੇ ਜਿਹੜੀ ਸਾਂਝੀ ਸਟੇਟਮੈਂਟ ਜਾਰੀ ਕਰਦੇ ਹੋਏ 11 ਗਵਰਨਰਸ ਨੇ ਜਿਹੜਾ ਆਖਿਆ ਵੀ ਜਿਹੜੀ ਫੈਡਰਲ ਸਰਕਾਰ ਤੇ ਕਾਂਗਰਸ ਉਹ ਜਾਣਬੁੱਝ ਕੇ ਪੋਲਿਊਟਰਸ ਨੂੰ ਲੋਕਾਂ ਦੇ ਉੱਤੇ ਜਿਹੜੀ ਉਹ ਰੱਖ ਰਹੀ ਆ ਤੇ ਜਾਣਬੁੱਝ ਕੇ ਕੰਜ਼ਿਊਮਰਸ ਤੇ ਮਾਰਕੀਟ ਦੇ ਵਿੱਚ ਕੇਓਸ ਕ੍ਰੀਏਟ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ਹੁਣ ਨਵੀਂ ਕੋਲੇਸ਼ਨ ਉਸ ਟਾਈਮ ਦੇ ਉੱਤੇ ਬਣਾਈ ਗਈ ਆ, ਜਦ ਕੱਲ ਜਿੱਦਾਂ ਦੱਸਿਆ ਵੀ US ਦੀ ਸੈਨੇਟ ਨੇ ਉਸ ਮੈਜਰ ਨੂੰ ਪਾਸ ਕਰ ਦਿੱਤਾ, ਜਿਸ ਦੇ ਨਾਲ ਕੈਲੀਫੋਰਨੀਆ ਦੇ ਗੈਸ ਪਾਵਰਡ ਜਿਹੜੀਆਂ ਕਾਰ ਸੇਲਸ ਨੂੰ ਫੇਜ਼ ਆਊਟ ਕਰਨ ਨੂੰ ਰਿਪੀਲ ਕਰ ਦਿੱਤਾ ਜਿਹੜਾ ਉਹ ਗਿਆ ਸੀਗਾ। ਕਿ ਫੈਡਰਲ ਸਰਕਾਰ ਦੇ ਉਲਟ ਇਹਨਾਂ ਦਾ ਜਿਹੜਾ ਕੋਲੇਸ਼ਨ ਆ ਲੰਮੇ ਸਮੇਂ ਦੇ ਲਈ ਟਿਕ ਸਕੂਗਾ, ਜਾਂ ਇਹ ਮੁੜ ਦੁਬਾਰਾ ਇਹ ਜਿਹੜੀਆਂ ਗੈਸ ਪਾਵਰਡ ਕਾਰ ਸੇਲਸ ਨੂੰ ਫੇਜ਼ ਆਊਟ ਕਰਨ ਦੀ ਜਿਹੜੀ ਗੱਲ ਕਰ ਰਹੇ ਆ ਉਸ ਵਿੱਚ ਉਹ ਕਾਮਯਾਬ ਹੋ ਸਕਣਗੇ। ਬੇਕਰਸਫੀਲਡ ਦੇ ਵਿੱਚ ਕਿਉਂਕਿ ਹੀਟ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਕੂਲਿੰਗ ਸੈਂਟਰਸ ਬੇਕਰਸਫੀਲਡ ਦੀ ਜੋ ਸਿਟੀ ਕੌਂਸਲ ਆ ਉਹਨਾਂ ਵੱਲੋਂ ਸੈਟਅਪ ਕੀਤੇ ਜਾ ਰਹੇ ਹੈਗੇ ਆ। ਬੇਕਰਸਫੀਲਡ ਆਪਾਂ ਸਾਰਿਆਂ ਨੂੰ ਪਤਾ ਵੀ ਬੜਾ ਉੱਥੇ ਗਰਮੀ ਜਦੋਂ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ। ਸੋ ਕਰਨ ਕਾਉਂਟੀ ਕੂਲਿੰਗ ਸੈਂਟਰਸ ਓਪਨ ਹੋਣ ਜਾ ਰਹੇ ਆ ਜਿੱਦਾਂ ਜਿੱਦਾਂ ਟੈਂਪਰੇਚਰ ਵੱਧਦਾ ਜਾ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਲੋਕ ਬਾਹਰ ਰਹਿੰਦੇ ਹੈਗੇ ਆ, ਕੋਈ ਹੋਮਲੈਸ ਆ ਜਾਂ ਕਿਸੇ ਨੂੰ ਕੋਈ ਵੀ ਜਿਹੜੀ ਪ੍ਰੋਬਲਮ ਨਹੀਂ ਹੈਗਾ ਉਹਨਾਂ ਦੇ ਕੋਲ ਘਰ ਰਹਿਣ ਲਈ। 108 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਪਹੁੰਚਣ ਦੀ ਆਸ ਆ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ 256 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। EU ਦੇ ਉੱਤੇ 50% ਜਿਹੜੇ ਟੈਰਿਫ ਦੇ ਖਤਰੇ ਨੂੰ ਲੈ ਕੇ ਕਹਿੰਦੇ ਸ਼ਿਪਸ ਨੇ ਕੈਂਸਲ ਕਰਨਾ ਜਿਹੜਾ ਉਹ
ਸ਼ੁਰੂ ਕਰ ਦਿੱਤਾ ਆ ਯੂਐਸ ਨੂੰ ਜਿਹੜੀਆਂ ਉਹ ਕ੍ਰਾਸਿੰਗਸ। ਟਰੰਪ ਹੋਣਾ ਨੇ ਤਾਂ ਇਹ ਵੀ ਜਿਹੜਾ ਉਹ ਕਿਹਾ ਸੀਗਾ ਵੀ ਸ਼ਾਇਦ ਨੈਗੋਸ਼ੀਏਸ਼ਨ ਵੀ ਉਹਨਾਂ ਨੇ ਨਹੀਂ ਕਰਨੀ, ਕਿ ਇਹ ਗੁੱਡ ਟੈਕਟਿਕ ਹੋਊਗਾ ਯੂਰਪੀਅਨ ਯੂਨੀਅਨ ਦੇ ਨਾਲ ਉੱਤੇ ਉਹਨਾਂ ਦੇ ਸਮਾਨ ਆ ਰਹੇ ਨੂੰ 50% ਟੈਰਿਫ ਲਾਉਣਾ। ਇਹ ਸਮਾਂ ਜਿਹੜਾ ਉਹ ਦੱਸੇਗਾ। ਡਾਓ ਜੋਨ 256 ਪੁਆਇੰਟ ਘੱਟ ਕੇ 41,603 ਦੇ ਉੱਤੇ ਬੰਦ ਹੋਇਆ। S&P 39 ਪੁਆਇੰਟ ਘੱਟ ਕੇ 5803 ਦੇ ਉੱਤੇ। ਨੈਸਡੈਕ 100 ਤੇ 99 ਪੁਆਇੰਟ ਘੱਟ ਕੇ 18,737 ਦੇ ਉੱਤੇ। ਸੋਨੇ ਦਾ ਭਾਅ 3300 ਤੇ $58 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ ਜਿਹੜੀ ਆ 4.51% ਦੇ ਉੱਤੇ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,07,395 ਤੇ ਇਥੀਰੀਅਮ $2519 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 10 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। 7 ਜੂਨ ਨੂੰ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਜੀ ਸ਼ਹੀਦੀ ਪੁਰਬ ਨੂੰ, ਤੇ 1984 ਦੇ ਸਾਰੇ ਹੀ ਤੇ ਉਸ ਤੋਂ ਬਾਅਦ ਦੇ ਵਿੱਚ ਹੋਏ ਸਾਰੇ ਹੀ ਸ਼ਹੀਦਾਂ ਨੂੰ ਸਮਰਪਿਤ 7 ਜੂਨ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋਵੇਗਾ। ਸੋ ਸਾਰੇ ਜਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।